ਸ਼ੇਖ ਫਰੀਦ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਪਾਕਿਸਤਾਨ ਵਿੱਚ ਪੱਛਮੀ ਪੰਜਾਬ ਸੂਬੇ ਦੇ ਸ਼ਹਿਰ ਪਾਕਪਟਨ ਗਏ। ਸ਼ੇਖ ਫਰੀਦ ਦਾ ਜਨਮ ਮੁਲਤਾਨ ਤੋਂ 10 ਕਿਲੋਮੀਟਰ ਦੂਰ ਪਿੰਡ ਕੋਠੇਵਾਲ ਦੇ ਹੁਕਮਰਾਨ ਪਰਿਵਾਰ ਵਿੱਚ ਸਨ 1173 ਈਸਵੀ ਵਿੱਚ ਸੁਹੇਬ ਅਤੇ ਮਰੀਮ ਦੇ ਘਰ ਹੋਇਆ। ਨੌਜਵਾਨ ਸ਼ੇਖ ਫਰੀਦ ਨੇ ਚਿਸ਼ਤੀ ਸਿਲਸਿਲੇ ਦੇ ਸ਼ੇਖ ਕੁਤਬੁਦੀਨ ਬਖਤਿਆਰ ਕਾਕੀ ਨੂੰ ਆਪਣਾ ਰੂਹਾਨੀ ਸਰਪ੍ਰਸਤ ਬਣਾਇਆ, ਜਿਨ੍ਹਾਂ ਨੇ ਦਿੱਲੀ ਵਿੱਚ ਡੇਰਾ ਲਗਾਇਆ ਹੋਇਆ ਸੀ। ਰੂਹਾਨੀ ਉਸਤਾਦ ਬਣਾਉਣ ਤੋਂ ਬਾਅਦ ਸ਼ੇਖ ਫਰੀਦ ਨੇ ਕੁਝ ਸਮਾਂ ਪੱਛਮੀ ਪੰਜਾਬ ਦੇ ਕਸਬੇ ਵਿੱਚ ਗੁਜ਼ਾਰਿਆ, ਜਿਸ ਦਾ ਬਾਅਦ ਵਿੱਚ ਨਾਮ ਫਰੀਦਕੋਟ ਰੱਖਿਆ ਗਿਆ। ਇਸ ਤੋਂ ਬਾਅਦ ਸ਼ੇਖ ਫਰੀਦ ਨੇ ਪੱਛਮੀ ਪਾਸੇ ਨੂੰ ਚਾਲੇ ਪਾ ਦਿੱਤੇ ਅਤੇ ਸਤਲੁਜ ਨਦੀ ਦੇ ਕਿਨਾਰੇ ਇੱਕ ਉਜਾੜ ਬਿਆਬਾਨ ਪਿੰਡ ਅਜੋਧਨ ਵਿੱਚ ਡੇਰੇ ਲਗਾ ਦਿੱਤੇ। ਐਸੀ ਅਤਾ ਐਸਾ ਕਰਮ ऐसा दर नहीं दूसरा दुनिया में गंजे शकर नहीं। ਅਜੋਧਨ ਸਮੇਂ ਨਾਲ ਪਾਕੀਜ਼ਗੀ ਅਤੇ ਦਾਨਿਸ਼ਵਰੀ ਦਾ ਅਸਥਾਨ ਬਣ ਗਿਆ ਅਤੇ ਪਾਕਪਟਨ ਦੇ ਨਾਮ ਨਾਲ ਮਸ਼ਹੂਰ ਹੋਇਆ। ਪਾਕ ਦਾ ਮਾਇਨਾ ਪਵਿੱਤਰ ਅਤੇ ਪਟਨ ਦਾ ਮਾਇਨਾ ਬੰਦਰਗਾਹ ਹੈ। ਤਸ਼ਬੀਹੀ ਪੱਖੋਂ ਇਹ ਪਾਕੀਜ਼ਗੀ ਦੀ ਬੰਦਰਗਾਹ ਬਣ ਗਿਆ, ਜਿੱਥੇ ਉਹਨਾਂ ਨੇ ਖਾਨਗਾਹ ਬਣਾਈ ਜੋ ਰੂਹਾਨੀ ਤਾਲੀਮ ਵਜੋਂ ਤੀਮਾਰਦਾਰੀ, ਲੰਗਰ ਅਤੇ ਸਰਾਂ ਦੀਆਂ ਆਵਾਮੀ ਸਹੂਲਤਾਂ ਵਰਤਾਉਂਦੀ ਸੀ। ਖਾਨਗਾਹ ਦੀਆਂ ਰੋਜ਼ਾਨਾ ਜ਼ਰੂਰਤਾਂ ਦਾਨ ਨਾਲ ਪੂਰੀਆਂ ਹੁੰਦੀਆਂ ਸਨ। ਜੋ ਜੁੜਦਾ ਸੀ ਉਹ ਖਰਚ ਦਿੱਤਾ ਜਾਂਦਾ ਸੀ ਜਾਂ ਉਸੇ ਦਿਨ ਵਰਤਾ ਦਿੱਤਾ ਜਾਂਦਾ ਸੀ। ਇਹ ਉਹਨਾਂ ਦੀ ਸਾਦਗੀ ਦੀ ਮਿਸਾਲ ਸੀ। ਇਸ ਮਹਿਬੂਬ ਸੰਤ ਨੂੰ ਸਿਜਦਾ ਕਰਨ ਲਈ ਅਸੀਂ ਹੁਣ ਸ਼ੇਖ ਫਰੀਦ ਦੀ ਮਜ਼ਾਰ ਉੱਤੇ ਮਰਕਜ਼ੀ ਪਾਕਪਟਨ ਵਿੱਚ ਜਾ ਰਹੇ ਹਾਂ। ਮੈਂ ਮੰਗਤਾ ਤੇਰੀ ਗਲੀ ਮੇਂ ਬਾਬਾ ਫਰੀਦ ਆਇਆ। ਇਹ ਬਾਬਾ ਫਰੀਦ 13ਵੀਂ ਸਦੀ ਦੇ ਸੂਫੀ ਸੰਤ ਸ਼ੇਖ ਫਰੀਦ ਚਿਸ਼ਤੀ ਸਿਲਸਿਲੇ ਦੀ ਸਿਰਕੱਢ ਮਹਿਬੂਬ ਸ਼ਖਸੀਅਤ ਹਨ। ਉਹਨਾਂ ਦੇ ਬਿਆਨ ਤੋਂ ਬਾਹਰੇ ਸ਼ੀਰੀ ਬੋਲਾਂ, ਅਮਲਾਂ ਦੀ ਰਹਿਮਦਿਲੀ ਅਤੇ ਬੇਗਰਜ਼ੀ ਨਾਲ ਕੀਤੀ ਪੁਰਖਲੂਸ ਸੇਵਾ ਅਤੇ ਸਮੁੰਦਰ ਜਿਹੀ ਫਰਾਖ ਦਿਲੀ ਨਾਲ ਉਹਨਾਂ ਦੇ ਸਿਰ ਉੱਤੇ ਗੰਜੇ ਸ਼ੱਕਰ ਦਾ ਸਿਹਰਾ ਸਜਿਆ ਹੈ। That's the shrine of Hazrat Baba Fariduddin, and that's the first Sajada Nashin, Hazrat Badruddin Suleiman. That was his son. Faridas kar khand nivat gur makhyo manja dod सबे वस्तु मिठियां रब ना पुजन तोद फरीदा रोटी मेरी काठ की लावण मेरी भूख जेना खादी चौपड़ी कण सण गे दुख। ਪ੍ਰਸ਼ਾਦਾ ਪਿਆਰ ਦਾ ਇਜ਼ਹਾਰ ਹੈ। ਅਤੁੱਟ ਲੰਗਰ ਦੀ ਰੀਤ ਬਾਬਾ ਫਰੀਦ ਦੀ ਤਰਜ਼ੇ ਜ਼ਿੰਦਗੀ ਦੇ ਬੁਨਿਆਦੀ ਅਸੂਲਾਂ ਵਿੱਚ ਸ਼ੁਮਾਰ ਸੀ, ਜੋ ਪੰਜਾਬੀ ਸੱਭਿਆਚਾਰ ਦੀ ਤਸਦੀਕੀ ਮੋਹਰ ਬਣ ਗਈ। ਲੰਗਰ ਦੀ ਰੀਤ, ਵੰਡ ਕੇ ਛਕਣ ਦਾ ਖਿਆਲ ਰੂਹਾਨੀ ਝੁਕਾਅ ਵਾਲੇ ਸੰਤਾਂ ਦੀ ਸਾਂਝੀ ਤੰਦ ਹੈ। ਬਾਬਾ ਫਰੀਦ ਦੀ ਪੰਜਾਬੀ ਸਾਹਿਤ ਨੂੰ ਵੱਡ ਮੁੱਲੀ ਦੇਣ ਹੈ। ਉਹਨਾਂ ਨੇ ਆਪਣੀ ਰੂਹਾਨੀ ਬਾਣੀ ਨੂੰ ਪੰਜਾਬੀ ਦਾ ਬਾਣਾ ਪਹਿਨਾਇਆ ਤਾਂ ਜੋ ਵਹਿਦਤ ਅਤੇ ਹਾਜ਼ਰਾ ਹਜ਼ੂਰ ਦਾ ਸੁਨੇਹਾ ਆਵਾਮ ਤੱਕ ਪਹੁੰਚੇ। ਇਸ ਦਰਗਾਹ ਉੱਤੇ ਕਵਾਲੀਆਂ ਦੀ ਗੂੰਜ ਪੈਂਦੀ ਹੈ।
ਇਨ੍ਹਾਂ ਕਵਾਲਾਂ ਨੇ ਪੀੜ੍ਹੀ ਦਰ ਪੀੜ੍ਹੀ ਸੂਫੀ ਸੰਤਾਂ ਦੇ ਸੁਨੇਹੇ ਦੀ ਮੂੰਹ ਜ਼ੁਬਾਨੀ ਧਮਾਲ ਪਾਈ ਹੈ। ਵਲੀ ਅੱਲਾ ਦੇ ਕੋਲ ਫਰੀਦੁਦੀਨ ਸ਼ਹਿਨਸ਼ਾਹ ਦੀ ਦਰਗਾਹ ਤੇ ਫਰਕ ਕੋਈ ਨਹੀਂ, ਸਭ ਨੂੰ ਮੁਹੱਬਤ ਭਾਈਚਾਰੇ ਦਾ ਦਰਸ, ਅਮਨ ਦਾ ਦਰਸ ਹੈ। ਔਰ ਬਾਬਾ ਜੀ ਦੇ ਤੇ ਬਾਅਦ ਚੋਂ ਵੀ 700 ਸਾਲ ਗੁਜ਼ਰ ਗਏ ਨੇ, 800 ਸਾਲ ਤਕਰੀਬਨ ਇਨਸਾਨੀਅਤ ਦਾ ਦਰਸ ਦੇ ਰਹੇ ਨੇ ਲੋਕਾਂ ਨੂੰ। ਉਹੀ ਮੁਹੱਬਤ ਤੇ ਉਹੀ ਫੈਜ਼ ਮਿਲ ਰਿਹਾ ਹੈ ਇਸ ਦਰਗਾਹ ਤੋਂ। ਸ਼ੇਖ ਫਰੀਦ ਦੇ ਫਾਨੀ ਸੰਸਾਰ ਤੋਂ ਵਿਦਾ ਹੋ ਜਾਣ ਤੋਂ ਤਕਰੀਬਨ 2 ਸਦੀਆਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ 2 ਵਾਰ ਪਾਕਪਟਨ ਆਏ। ਸ਼ੇਖ ਫਰੀਦ ਦੇ 12ਵੇਂ ਜਾਨਸ਼ੀਨ ਗੱਦੀ ਨਸ਼ੀਨ ਸ਼ੇਖ ਇਬਰਾਹਿਮ ਫਰੀਦ ਸਾਨੀ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਦਾ ਪੁਰਖਲੂਸ ਸਵਾਗਤ ਕੀਤਾ ਅਤੇ ਉਹਨਾਂ ਦੀ ਪ੍ਰਾਹੁਣਚਾਰੀ ਕੀਤੀ। 200 ਸਾਲ ਤੋਂ ਵੱਧ ਸਮੇਂ ਤੋਂ ਬਾਬਾ ਫਰੀਦ ਦੀ ਬਾਣੀ ਮੌਖਿਕ ਪਰੰਪਰਾ ਦੁਆਰਾ ਪ੍ਰਸਾਰਿਤ ਕੀਤੀ ਜਾ ਰਹੀ ਸੀ। ਜਦੋਂ ਗੁਰੂ ਨਾਨਕ ਪਾਕਪਟਨ ਵਿੱਚ ਠਹਿਰੇ ਹੋਏ ਸਨ, ਉਹਨਾਂ ਨੇ ਬਾਬਾ ਫਰੀਦ ਦੀ ਬਾਣੀ ਨੂੰ ਸੰਗ੍ਰਹਿਤ ਕੀਤਾ, ਜੋ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ। ਬਾਬਾ ਜੀ ਗੁਰੂ ਨਾਨਕ ਨੂੰ ਵੀ ਬਾਬਾ ਫਰੀਦੁਦੀਨ ਸਰਕਾਰ ਦੇ ਕੋਲੋਂ ਇਹ ਖੁਸ਼ਬੂ ਜਿਹੜੀ ਮਿਲੀ ਨਾ ਕਿ ਮੁਹੱਬਤ ਦੀ, ਅਮਨ ਦੀ, ਭਾਈਚਾਰੇ ਦੀ, ਉਹ ਕਹਿੰਦੇ ਇਨਸਾਨੀਅਤ ਜਿਹੜਾ ਨਾ ਉਹ ਸਭ ਤੋਂ ਵੱਡਾ ਮਜ਼ਹਬ ਹੈ। ਫਰੀਦੁਦੀਨ ਸਰਕਾਰ ਦੀ ਔਰ ਬਾਬਾ ਗੁਰੂ ਨਾਨਕ ਦੀ ਮੁਹੱਬਤ ਦਾ ਇੱਕ ਇਹ ਵੀ ਇਜ਼ਹਾਰ ਮੈਂ ਬਿਆਨ ਕਰਦਾ ਕਿ ਬਾਬਾ ਜੀ ਦੇ ਸ਼ਲੋਕ ਜਿਹੜੇ ਬਾਬਾ ਫਰੀਦੁਦੀਨ ਸਰਕਾਰ ਦੇ ਉਹ ਗੁਰੂ ਗ੍ਰੰਥ ਦੇ ਵਿੱਚ ਨੇ, ਉਹ ਮੈਂ ਪੇਸ਼ ਕਰਦਾ। ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇਦ ਨਾ ਕੋਏ ਜਿਉਂਦਿਆਂ ਪੈਰਾਂ ਹੇਠ ਮੋਇਆ ਉੱਪਰ ਹੋਏ ਫਰੀਦਾ ਫਰੀਦਾ। ਸ਼ੇਖ ਫਰੀਦ ਆਵਾਮ ਦੀ ਸੋਚ ਉੱਤੇ ਉਸਾਰੂ ਅਸਰ ਪਾਉਣ ਲਈ ਆਪ ਮਿਸਾਲ ਬਣੇ। ਉਹਨਾਂ ਸਲਾਹ ਦਿੱਤੀ, ਜੇ ਤੁਹਾਡੇ ਕੋਲ ਤਾਕਤ ਹੈ ਤਾਂ ਨਿਮਰਤਾ ਨਾਲ ਰਹੋ, ਜੇ ਤੁਸੀਂ ਕੰਗਾਲ ਹੋ ਤਾਂ ਵੀ ਵੰਡ ਕੇ ਛਕੋ ਅਤੇ ਮੰਦਾ ਬੋਲ ਨਾ ਬੋਲੋ, ਕਿਉਂਕਿ ਖੁਦਾਈ ਦਾ ਵਾਸਾ ਤੁਹਾਡੇ ਅੰਦਰ ਹੈ। ਸ਼ੇਖ ਫਰੀਦ ਭਾਵੇਂ ਗੁਰੂ ਨਾਨਕ ਤੋਂ ਬਹੁਤ ਸਮਾਂ ਪਹਿਲਾਂ ਹੋਏ ਸਨ, ਪਰ ਇਹਨਾਂ ਦੋਵਾਂ ਸੰਤਾਂ ਦੀ ਵਹਿਦਤ ਦੇ ਸੁਨੇਹੇ ਵਾਲੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਅਨੇਕਤਾ ਵਿੱਚ ਏਕਤਾ ਦੇਖਣ ਵਾਲਿਆਂ ਦੀ ਮਹਿਮਾ ਵਿੱਚ ਗੁਰੂ ਨਾਨਕ ਨੇ ਆਖਿਆ, ਵਹਿਦਤ ਦੇ ਅਹਿਸਾਸ ਦੇ ਤਲਬਗਾਰ ਤਾਂ ਬਹੁਤ ਹਨ, ਪਰ ਵਿਰਲੇ ਹੀ ਇਸ ਰਾਹ ਉੱਤੇ ਤੁਰਦੇ ਹਨ। तेरे दर्शन को कहती बिल्लाए विरला को चीनस गुर सबद मिला।